सुना था कि सिख मेहमान नवाज होते हैं, तो आज देख भी लीजिए। मेरे वालदैन लुधियाने तो सन। लुधियाने तो सीगे। मैनू अब्दुल्लापुर याद है, तो अगे तो नहीं पता। ਅਸੀਂ ਸੋਚਿਆ ਕਿ ਕਿਧਰੇ ਨਾ ਕਿਧਰੇ ਜਾਣਾ ਚਾਹੀਦਾ ਹੈ। ਉਹ 'ਚ ਡਾਕਟਰ ਮਹਿਬੂਬ ਸਾਹਿਬ ਤੇ ਸਾਡਾ ਹੈਗਾ ਸੀ ਕਿ ਚਲੋ ਕਰਤਾਰਪੁਰ ਦਾ ਕਰਦੇ ਆ, ਉਹ ਨਹੀਂ ਵੇਖਿਆ ਹੋਇਆ। मेरी वालदा साहिबा जी जेड़े सी, मतलब मेरे नानके जेड़े सी वो जलंधरों सी। ਇਹ ਪੂਰੀ ਇੱਕ ਪ੍ਰੋਪਰ ਯੂਨੀਵਰਸਿਟੀ ਦਾ ਵਰਕ ਕਰਦੀ ਸੀ ਇਹ ਜਗ੍ਹਾ। ਇੱਥੇ ਲੋਕ ਆਉਂਦੇ ਸੀ ਦੂਰ ਦੂਰੋਂ, ਜਦੋਂ ਬਾਬਾ ਜੀ ਦਾ ਨਾਂ ਸੁਣਦੇ ਸੀ ਉਹ ਮਿਲਣ ਵਾਸਤੇ ਆਉਂਦੇ ਸੀ। ये मेरा पहली दफ़ा किसी भी गुरुद्वारे के अंदर आना था और ये बहुत अच्छा लगा। मतलब मैंने ये एक्सपेक्ट नहीं किया हुआ था कि ऐसा होगा। बहुत अच्छा माहौल है। ਚਾਰੋਂ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ 1521 ਇਸ ਧਰਤੀ ਤੇ ਪਹੁੰਚੇ। ਇਸ ਧਰਤੀ ਨੂੰ ਬਾਦ ਮਨਾਏ। ਮੇਰੀ ਫੈਮਿਲੀ ਜਿਹੜੀ ਉਹ ਸਾਰੀ ਈਸਟਰਨ ਪੰਜਾਬ ਤੋਂ ਸੀ, ਮਾਈਗ੍ਰੇਟ ਹੋਏ ਜਿਹੜੇ ਨੇ ਅੰਮ੍ਰਿਤਸਰ ਤੋਂ। ਜਾ ਕੇ ਦੇਖੀਏ ਕਿ ਕਿਸ ਤਰ੍ਹਾਂ ਨਾਲ ਬਣਿਆ ਹੈ, ਔਰ ਇੱਥੇ ਇੰਡੀਆ ਦੇ ਵੀ ਆਏ ਨੇ ਔਰ ਬਾਕੀ ਸਾਰੇ ਵੀ ਆਏ ਨੇ। ਬੜਾ ਅੱਛਾ ਇੱਕ ਮੌਕਾ ਹੈ। ਉਹ ਫਿਰ ਅਸੀਂ ਪਲਾਨ ਬਣਾਇਆ, ਗੁਰਚਰਨ ਸਿੰਘ ਨਾਲ ਰਾਬਤਾ ਕੀਤਾ। ਗੁਰਚਰਨ ਸਿੰਘ ਸਾਡੇ ਕੋਲ ਕਾਫੀ ਅਰਸੇ ਤੋਂ ਹੈ ਔਰ ਮਾਸ਼ਾਅੱਲਾ ਬੜਾ ਓਬੀਡੀਐਂਟ ਬੱਚਾ ਹੈ। ਇਹਦੇ ਨਾਲ ਰਹਿ ਕੇ ਅਸੀਂ ਕਿਹਾ ਕਿ ਜਿਤਨੇ ਵੀ ਸਿੱਖਾਂ ਨੇ ਹੈ ਗੁਰਦੁਆਰੇ ਉਹ ਅਸੀਂ ਦੇਖੀਏ। PhD ਕਰ ਰਹੇ PhD ਮਾਈਕਰੋਬਾਇਓਲੋਜੀ ਮੋਲੀਕੂਲਰ ਜੈਨੇਟਿਕਸ, ਤੇ ਮੇਰੀ ਜਿਹੜੀ ਰਿਸਰਚ ਹੈ ਉਹ ਕੈਂਸਰ ਜੈਨੇਟਿਕਸ ਤੇ ਹੈ। था वो कैसे बना और क्या क्या और यहाँ से एक्चुअली लोग देखते हैं दूरबीन के जरिए दरबार साहब। ठीक है, क्योंकि दरबार साहब यहाँ पे गुरु देव ने सिर्फ 18 साल नहीं गुजारे, बल्कि ये यूनिवर्सिटी उन्होंने बनाई। ये खंडा साहब बन चुका है, लेकिन ये जो है ये अभी नहीं बना। इसमें सिर्फ ये एक ही रहने के जो रूम्स हैं ये है मास्टर प्लान जो अभी होना है। अभी आप यहाँ पे खड़े हैं। पाकिस्तानी, हिंदुस्तानी, इंडियन सारे हुण इत्थे मिक्स मिल सकते, आपस में गप्पा शप्पा कर सकते। कोई बहुत सारी किस्म दी रिश्तेदारियां सन, उन्होंने वास्ते इत्थे आसानी होगी। आके मिलो, बैठो, पूरा दिन गुजारो।
ਉਸ ਤੋਂ ਬਾਅਦ ਚूँकि ਮੈਂ ਦੱਸਿਆ ਨਾ ਕਿ ਇਹ ਪੂਰੀ ਪ੍ਰੋਪਰ ਯੂਨੀਵਰਸਿਟੀ ਦਾ ਵਰਕ ਕਰਦੀ ਸੀ ਇਹ ਜਗ੍ਹਾ, ਜਿੱਥੇ ਲੋਕ ਆਉਂਦੇ ਸੀ ਦੂਰ ਦੂਰੋਂ, ਜਦੋਂ ਬਾਬਾ ਜੀ ਦਾ ਨਾਂ ਸੁਣਦੇ ਸੀ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਸੀ। ਤੇ ਉੱਥੇ ਫਿਰ ਇਹ ਇੱਕ ਨਾ ਮੁਖਤਲਿਫ ਧਰਮਾਂ ਦੇ ਵਿਚਕਾਰ ਨਾ ਇੱਕ ਐਸੀ ਜਗ੍ਹਾ ਬਣ ਗਈ ਕਿ ਹਰ ਧਰਮ ਦਾ ਬੰਦਾ ਆਉਂਦਾ ਸੀ ਜੋ ਬਾਬਾ ਜੀ ਨੂੰ ਮਿਲਣ ਆਉਂਦਾ ਸੀ। ਸੋ ਉਹਨਾਂ ਨਾਲ ਪਿਆਰ ਚਾਰੋਂ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ 1521 ਇਸ ਧਰਤੀ ਤੇ ਪਹੁੰਚੇ, ਇਸ ਧਰਤੀ ਨੂੰ ਬਾਦ ਲਾਏ। ਹਾਂਜੀ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਇੱਕ ਵਾਰੀ ਫਿਰ ਅਸੀਂ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਤੁਹਾਨੂੰ ਅਪਡੇਟ ਦੇ ਰਹੇ ਹਾਂ, ਔਰ ਇਹ ਅਪਡੇਟ ਦੇਣੀਆਂ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ ਕਿ ਜਿੱਥੇ ਸਮਾਜੀ ਸ਼ਖਸੀਅਤ ਸਾਡੇ ਕੋਲ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ, ਉਹ ਸਾਡੇ ਨਾਲ ਵੀ ਲਹਿੰਦੇ ਪੰਜਾਬ ਤੋਂ ਇੱਕ ਸਾਇੰਟਿਸਟ ਕਹਿ ਲਓ, ਰਿਸਰਚਰ ਕਹਿ ਲਓ, ਉਹਨਾਂ ਦੀ ਟੀਮ ਇੱਥੇ ਪਹੁੰਚ ਗਈ ਹੈ। ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਆ ਕੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਔਰ ਇਹਨਾਂ ਦੀ ਫੀਲਡ ਕਿਹੜੀ ਹੈਗੀ, ਕਿਉਂਕਿ ਅੱਜ ਦੀ ਫੀਲਡ ਜ਼ਰਾ ਮੇਰੇ ਤੋਂ ਬਿਲਕੁਲ ਡਿਫਰੈਂਟ ਹੈਗੀ ਹੈ। ਮੈਡਮ ਜੀ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਤੁਹਾਡਾ ਸ਼ੁਭ ਨਾਮ? शाहिदा हसनैन, ਸ਼ਾਹਿਦਾ ਹਸਨੈਨ। ਔਰ ਤੁਹਾਡਾ ਡਿਪਾਰਟਮੈਂਟ ਬਾਰੇ ਵੀ ਅਗਰ ਥੋੜ੍ਹਾ ਬਹੁਤ माइक्रोबायोलॉजी मॉलिक्यूलर जेनेटिक्स पंजाब यूनिवर्सिटी। ਵਾਹ ਜੀ ਵਾਹ। ਤੇ ਭੈਣ ਜੀ, ਅੱਜ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਲੱਗਿਆ ਜੀ? बहुत अच्छा लग गया, बहुत साफ सुथरा ਜ਼ਬਰਦਸਤ। और अच्छा लग गया। ਤੁਸੀਂ ਮੈਨੂੰ ਦੱਸ ਰਹੇ ਸੀ ਕਿ ਤੁਹਾਡਾ ਪਿਛੋਕੜ ਵੀ ਕੋਈ ਚੜ੍ਹਦੇ ਪੰਜਾਬ ਦੇ ਨਾਲ ਹੈ। मेरे वालिदैन लुधियाने तो सन। ਲੁਧਿਆਣੇ ਤੋਂ ਸੀਗੇ? ਲੁਧਿਆਣਾ ਸ਼ਹਿਰ ਤੋਂ? जी। ਅੱਛਾ, ਤੁਸੀਂ ਕੋਈ ਪੁਲ ਦਾ ਨਾਮ ਵੀ ਲੈ ਰਹੇ ਸੀਗੇ? मैनू अब्दुल्लापुर याद है, अगे तो अगे नहीं पता। ਅਬਦੁੱਲਾਪੁਰ ਲੁਧਿਆਣੇ ਦੇ ਵਿੱਚ? हाँ, अब्दुल्लापुर मेरा अच्छा। ख्याल है इस नाम ਤੇ से। ਤੁਹਾਡੇ ਪੇਰੈਂਟਸ ਯਾਦ ਕਰਦੇ ਰਹਿੰਦੇ ਸੀ ਉਸ ਜਗ੍ਹਾ ਨੂੰ? नहीं, कई दफ़ा उन्होंने जिक्र किया, साढ़े ना घट ही गल होंदी सी, मगर कई दफ़ा जिक्र जो है वो तो मैंने आइडिया है बस। ਭੈਣ ਜੀ, ਕਿਸ ਤਰ੍ਹਾਂ ਅੱਜ ਪਲਾਨ ਕਿਸ ਤਰ੍ਹਾਂ ਬਣਿਆ ਕਰਤਾਰਪੁਰ ਸਾਹਿਬ ਆਉਣ ਦਾ? ਇਹ ਡਾਕਟਰ ਅੰਜੁਮ ਤੇ ਡਾਕਟਰ ਮਹਿਬੂਬ ਦਾ ਪਲਾਨ। ਅੱਛਾ, ਇਹਨਾਂ ਦਾ ਪਲਾਨ ਸੀ। ਅੱਛਾ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਇੱਕ ਹੋਰ ਸਾਡੇ ਸਰਦਾਰ ਵੀਰ ਵੀ ਪ੍ਰੋਫੈਸਰ ਸਾਹਿਬ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ, ਕਿੱਦਾਂ ਅੱਜ ਪਲਾਨ ਬਣਿਆ ਕਰਤਾਰਪੁਰ ਸਾਹਿਬ ਦਾ? ਅੱਛਾ, ਇਹ ਐਕਚੁਅਲੀ ਸਾਡੇ ਕੋਲ ਗੁਰਚਰਨ ਸਿੰਘ ਕਾਫੀ ਅਰਸੇ ਤੋਂ ਹੈ। ਗੁਰਚਰਨ ਕਿੱਧਰ ਹੈ? ਗੁਰਚਰਨ ਸਿੰਘ ਸਾਡੇ ਕੋਲ ਕਾਫੀ ਅਰਸੇ ਤੋਂ ਹੈ ਔਰ ਮਾਸ਼ਾਅੱਲਾ ਬੜਾ ਓਬੀਡੀਐਂਟ ਬੱਚਾ ਹੈ। ਇਹਦੇ ਨਾਲ ਰਹਿ ਕੇ ਅਸੀਂ ਕਿਹਾ ਕਿ ਜਿਤਨੇ ਵੀ
ਸਿੱਖਾਂ ਨੇ ਹੈ ਗੁਰਦੁਆਰੇ ਉਹ ਅਸੀਂ ਦੇਖੀਏ ਤੇ ਇਸ ਤੋਂ ਪਹਿਲੇ ਜਿੰਨੇ ਵੀ ਹੈ ਬੜੇ ਬੜੇ ਨਨਕਾਣਾ ਲਾਈ ਅਸਲਮ ਦਾਦ ਬਾਕੀ ਲਾਹੌਰ ਵਿੱਚ ਵੀ ਹੈ ਉਹ ਅਸੀਂ ਸਾਰੇ ਦੇਖ ਲਏ ਸਨ और फिर ਅਸੀਂ ਦੇਖਿਆ ਜੀ ਕਰਤਾਰਪੁਰ ਨਾਲ ਅੱਜਕੱਲ ਬੜਾ ਚੱਲ ਰਿਹਾ ਹੈ ਔਰ ਬੜੀ ਅੱਛੀ ਜਗ੍ਹਾ ਬਣਾਈ ਹੈ ਗਵਰਨਮੈਂਟ ਨੇ ਔਰ ਸਾਨੂੰ ਦੇਖਣਾ ਚਾਹੀਦਾ ਹੈ ਜੀ ਉਹ ਅਸੀਂ ਫਿਰ ਸਾਰੇ ਟੀਚਰ ਪਲਾਨ ਬਣਾਇਆ ਕਿ ਅਸੀਂ ਇਕੱਠੇ ਮਿਲ ਕੇ ਤੇ ਚੱਲਦੇ ਹਾਂ ਔਰ ਸਾਰੇ ਦੇਖਨੇ ਹਾਂ ਕਿ ਕਿਸ ਤਰ੍ਹਾਂ ਨਾ ਹੈ ਔਰ ਜਾ ਕੇ ਦੇਖੀਏ ਕਿ ਕਿਸ ਤਰ੍ਹਾਂ ਨਾ ਬਣਿਆ ਹੈ ਔਰ ਇੱਥੇ ਇੰਡੀਆ ਦੇ ਵੀ ਆਏ ਨੇ ਔਰ ਬਾਕੀ ਸਾਰੇ ਵੀ ਆਏ ਨੇ ਬੜਾ ਅੱਛਾ ਇੱਕ ਮੌਕਾ ਹੈ ਉਹ ਫਿਰ ਅਸੀਂ ਪਲਾਨ ਬਣਾਇਆ ਗੁਰਚਰਨ ਸਿੰਘ ਨਾਲ ਰਾਬਤਾ ਕੀਤਾ ਔਰ ਗੁਰਚਰਨ ਸਿੰਘ ਨੇ ਮਾਸ਼ਾਅੱਲਾ ਬੜਾ ਅੱਛਾ ਅਰੇਂਜ ਕੀਤਾ ਤਾਂ ਸਾਰੇ ਲੋਕਾਂ ਨੂੰ ਬੁਲਾਇਆ ਅੱਛਾ ਗੁਰਚਰਨ ਦੇ ਬਾਰੇ ਦੱਸੋ ਪੜ੍ਹਦਾ ਪੁੜਦਾ ਤੇ ਵਾਹਵਾ ਬਹੁਤ ਰਹਿੰਦਾ ਹੈ ਕੀ ਪੜ੍ਹ ਕੀ ਰਿਹਾ ਕਰ ਕੀ ਰਿਹਾ ਸਾਨੂੰ ਵੀ ਪਤਾ नहीं गुरचरण ने एक्चुअली साढ़े को दाखिला लिया है तो कोई 10-12 साल पहले 12 साल MSc हाँ 2009 MSc से आया सी और MSc माइक्रोबायोलॉजी मोलिकुलर जेनेटिक्स तो पहले इन्हें MLT की थी तो माशाल्लाह बड़ा अच्छा बच्चा है और बड़े कम बच्चे इतने ओबीडियंट होने हैं टीचर्स ने इतने ओबीडियंट हाँ ये ओबीडियंट बच्चा है भाई टीचर्स जितने भी हैं उन्होंने बड़ा रिकॉर्ड करना है और सारे टीचर चाहे उन्होंने पढ़ा रहे हैं या नहीं भी पढ़ा रहे सारे नाल बड़ा अच्छा ताल्लुक है और उदू मुसलसल साढ़े नाल ही है मैंने माशाल्लाह MSc की थी फिर MPhil किया और नाले पाकिस्तान पहला इस बरादरी ना है जिन्हें MPhil किया और वो माशाल्लाह PhD भी कर रहा है और तकरीबन तीसरी दिन जमा हो गए इंशाल्लाह बड़ी जल्दी PhD ਵੀ ਕੰਪਲੀਟ ਹੋ ਜਾਏਗੀ ਅੱਛਾ ਗੁਰਚਰਨ ਸਿੰਘ ਜੀ ਸਾਡੇ ਨਾਲ ਇਹਨਾਂ ਕੋਲ ਵੀ ਪੁੱਛਦੇ ਕਿਉਂਕਿ ਸਾਇੰਟਿਸਟ ਪਹਿਲਾ ਜਿਹੜਾ ਮੁੰਡਾ ਹੋਏਗਾ ਪਾਕਿਸਤਾਨ ਦੇ ਵਿੱਚ ਆਪਣੇ ਸਿੱਖ ਭਰਾਵਾਂ ਦੇ ਵਿੱਚ ਪਹਿਲਾ ਹੋਏਗਾ ਬਹੁਤ ਛੋਟੀ ਗਿਣਤੀ ਹੈ ਪਾਕਿਸਤਾਨ ਦੇ ਵਿੱਚ 8 ਤੋਂ 10 ਹਜ਼ਾਰ ਦੇ ਕਰੀਬ ਸਾਡੇ ਸਿੱਖ ਵਸਦੇ ਨੇ ਅਗਰ ਉਹਦੇ ਵਿੱਚ ਇੱਕ ਐਸਾ ਮੁੰਡਾ ਅੱਗੇ ਆ ਜਾਂਦਾ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਹੋਰ ਜਿਹੜੇ ਅੱਗੇ ਪਿੱਛੇ ਦੇ ਬੈਕ ਸਾਈਡ ਤੇ ਬੱਚੇ ਨੇ ਉਹਨਾਂ ਨੂੰ ਇੱਕ ਥਾਪੜਾ ਮਿਲ ਜਾਂਦਾ ਹੈ ਵਧਣ ਵਾਸਤੇ ਅੱਗੇ ਸੋ ਇਹਨਾਂ ਕੋਲ ਪੁੱਛਦੇ ਹਾਂ ਕਿ ਗੁਰਚਰਨ ਸਿੰਘ ਜੀ ਦੱਸੋ ਤੁਸੀਂ ਕੀ ਕਰ ਰਹੇ ਹੋ ਔਰ ਕਿਹੜਾ ਤੁਹਾਡਾ ਸਬਜੈਕਟ ਹੈ ਜੀ एक्चुअली मैं करंटली मैं PhD कर रहा PhD माइक्रोबायोलॉजी मॉलिक्यूलर जेनेटिक्स ਤੇ ਮੇਰੀ ਜਿਹੜੀ ਰਿਸਰਚ ਹੈ ਉਹ ਕੈਂਸਰ ਜੈਨੇਟਿਕਸ ਤੇ ਹੈ ਸੋ ਬਾਕੀ ਚੀਜ਼ਾਂ ਮਹਿਬੂਬ ਸਾਹਿਬ ਨੇ ਦੱਸ ਦਿੱਤੀਆਂ ਡਾਕਟਰ ਸਾਹਿਬ ਨੇ ਮੇਰੇ ਕੋਲ ਤੇ ਇਹ ਵੀ ਹੈ ਕਿ ਡਾਕਟਰ ਸਾਹਿਬ ਸਾਰੇ ਖੜੇ ਨੇ ਮੈਂ ਉਹਨਾਂ ਸਾਹਮਣੇ ਇੰਟਰਵਿਊ ਦੇਣਾ ਮੇਰੇ ਲਈ ਔਖਾ ਹੋ ਰਿਹਾ ਸਾਰਿਆਂ ਦਾ ਇੱਕ ਰਿਸਪੈਕਟ ਹੈ ਬਟ ਇਹ ਹੈ ਕਿ ਮੇਰੀ ਰਿਸਰਚ ਕੰਪਲੀਟ ਹੋ ਚੁੱਕੀ ਹੈ 2 ਸਾਲ UK ਦੇ ਵਿੱਚ ਵੀ ਰਿਹਾ ਹਾਂ ਇਸ ਰਿਸਰਚ ਦੇ ਇੱਕ ਹਿੱਸੇ 'ਚ ਤੇ ਥੀਸਿਸ ਸਬਮਿਟ ਹੋ ਗਿਆ ਤੇ ਔਰ ਉਮੀਦ ਹੈ ਕਿ ਵਿਦਿਨ 3 to 4 ਜਾਂ 5 ਮੰਥ ਤੱਕ ਮੇਰੀ PhD ਕੰਪਲੀਟ ਹੋ ਜਾਏਗੀ ਚਲੋ ਜੀ ਤੁਹਾਨੂੰ ਬਹੁਤ ਬਹੁਤ ਬਲਕਿ ਸਾਰਿਆਂ ਨੂੰ ਐਡਵਾਂਸ ਵਧਾਈਆਂ ਦਿੰਦੇ ਆ ਸਾਡੇ ਨਾਲ ਇੱਕ ਹੋਰ ਭੈਣ ਜੀ ਸਾਡੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭੈਣ ਜੀ ਕਿੱਧਰੋਂ ਤੁਸੀਂ ਆਏ ਹੋ ਅਸੀਂ ਇੱਥੇ ਲੋਰੋ ਹੀ ਆਏ ਹਾਂ ਅੱਛਾ ਤੇ ਕਿਹੜਾ ਡਿਪਾਰਟਮੈਂਟ ਤੁਹਾਡਾ ਇੰਸਟੀਚਿਊਟ ਆਫ ਮਾਈਕਰੋਬਾਇਓਲੋਜੀ ਐਂਡ ਮੋਲੀਕੂਲਰ ਜੈਨੇਟਿਕਸ ਅੱਛਾ ਡਾਇਰੈਕਟਰ ਨੇ ਵਾਹ ਜੀ ਬਸ ਤੇ ਕਿਸ ਤਰ੍ਹਾਂ ਪਲਾਨ ਕਿਸ ਤਰ੍ਹਾਂ ਬਣਿਆ ਸੀ ਅੱਜ ਸਾਰਿਆਂ ਦਾ ਪਲਾਨ ਇੰਜ ਬਣਿਆ ਸੀ ਕਿ ਇੱਕ ਦਿਨ ਅਸੀਂ ਬੈਠੇ ਹੋਏ ਸੀ ਆਪਣੇ ਫੈਕਲਟੀ ਲਾਉਂਜ ਵਿੱਚ ਅਸੀਂ ਸੋਚਿਆ ਕਿ ਕਿਧਰੇ ਨਾ ਕਿਧਰੇ ਜਾਣਾ ਚਾਹੀਦਾ ਹੈ ਉਹ 'ਚ ਡਾਕਟਰ ਮਹਿਬੂਬ ਸਾਹਿਬ ਤੇ ਸਾਡਾ ਹੈਗਾ ਸੀ ਕਿ ਚਲੋ ਕਰਤਾਰਪੁਰ ਦਾ ਕਰਦੇ ਆ ਉਹ ਨਹੀਂ ਵੇਖਿਆ ਹੋਇਆ ਤੇ ਉਹ ਹੀ ਵੇਖਣ ਵਾਸਤੇ ਫਿਰ ਅਸੀਂ ਸਾਰੇ ਲੋਕਾਂ ਨੇ ਜਿਹੜਾ ਹੈਗਾ ਪਲਾਨ ਬਣਾਇਆ ਤੇ ਬਾਕੀ ਸਾਰੇ ਲੋਕਾਂ ਨੇ ਕਿਹਾ ਤੇ ਉਹ ਸਾਰੇ ਲੋਕਾਂ ਨੇ ਸਾਡੇ ਨਾਲ ਚੱਲੇ ਇੱਕ ਸਾਡੇ ਨਾਲ ਇੱਥੇ ਹੋਰ ਵੀਰ ਜੀ ਮੌਜੂਦ ਨੇ ਡਾਕਟਰ ਇਮਰਾਨ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਅੱਛਾ ਜੀ ਮੈਂ ਸਿਰਫ ਇਹੀ ਕਹਾਂਗਾ ਕਿ ਇੱਕ ਤੇ ਸਾਈਟ ਮਜ਼ਾ ਆ ਗਿਆ ਯਾਨੀ ਵੇਖ ਕੇ ਜਿਹੜਾ ਨਾ ਮਾਸ਼ਾਅੱਲਾ ਜਿਵੇਂ ਸੁਣਿਆ ਸੀ ਨਾ ਬਿਲਕੁਲ ਉਸੇ ਤਰੀਕੇ ਦੇ ਨਾਲ ਬੜੀ ਜ਼ਬਰਦਸਤ ਮੈਨੇਜਮੈਂਟ ਹੈ ਬੜਾ ਜ਼ਬਰਦਸਤ ਡਿਵੈਲਪ ਕੀਤਾ ਹੈ ਤੇ ਇਹ ਬੜਾ ਅੱਛਾ ਹੈ ਮੇਰੀ ਫੈਮਿਲੀ ਜਿਹੜੀ ਉਹ ਸਾਰੀ ਈਸਟਰਨ ਪੰਜਾਬ ਤੋਂ ਸੀ ਮਾਈਗ੍ਰੇਟ ਹੋਏ ਜਿਹੜੇ ਨਾ ਅੰਮ੍ਰਿਤਸਰ ਤੋਂ ਤੇ ਅੰਮ੍ਰਿਤਸਰ ਕਿਹੜੇ ਪਿੰਡ ਤੋਂ ਅੰਮ੍ਰਿਤਸਰ ਖਵਾਸਪੁਰ ਪਿੰਡ ਸੀ ਅਸੀਂ ਤਾਂ ਸੁਣਿਆ ਹੀ ਹੈ ਜ਼ਾਹਿਰ ਖਵਾਸਪੁਰ ਅਸਲ ਤਰਨ ਤਹਿਸੀਲ ਹੈ ਨਾ ਜਿਹੜੀ ਉਹਦਾ ਪਿੰਡ ਹੈ ਖਵਾਸਪੁਰ ਉਹਦੇ 'ਚੋਂ ਤੇ ਦੂਸਰਾ ਫਿਰ ਇਹ ਕਿ ਅਸੀਂ ਬੜਾ ਸੁਣਦੇ ਆਏ ਮਤਲਬ ਜ਼ਾਹਿਰ ਹੈ ਸਾਡੇ ਜਿਹੜੇ ਵੱਡੇ ਸੀ ਉਹ ਸਿੱਖਾਂ ਦੇ ਨਾਲ ਜਿਹਨਾਂ ਦੀ ਬੜੀ ਦੋਸਤੀ ਔਰ ਬੜੀਆਂ ਆਪਣੀ ਪੁਰਾਣੀਆਂ ਸਟੋਰੀਆਂ ਜਿਹੜੀਆਂ ਨਾ ਸੁਣਾਉਂਦੇ ਰਹੇ ਸਾਨੂੰ ਜਦੋਂ ਅਸੀਂ ਉਹ ਸੁਣ ਕੇ ਇੱਕ ਤਰ੍ਹਾਂ ਦੇ ਨਾ ਵੱਡੇ ਹੋਏ ਦੂਸਰਾ ਮੇਰਾ ਬੜਾ ਅੱਛਾ ਐਕਸਪੀਰੀਅੰਸ ਰਿਹਾ ਕਿ ਮੈਂ ਪੋਸਟ ਡੌਕ ਤੇ USA ਸੀ ਤੇ ਉੱਥੋਂ ਜਿਹੜੀ ਸਿੱਖ ਕਮਿਊਨਿਟੀ ਸੀ ਉਹਨਾਂ ਨਾਲ ਮੇਰਾ ਬੜਾ ਅੱਛਾ ਤਾਲੁਕ ਬਣ ਗਿਆ ਇੱਕ ਬੜੇ ਅੱਛੇ ਦੋਸਤ ਬਣ ਗਏ ਅੱਜ ਵੀ ਮੈਂ ਸਵੇਰ ਜਦੋਂ ਨਿਕਲੇ ਅਸੀਂ ਲਾਹੌਰੋਂ ਮੈਂ ਉਹਨਾਂ ਨੂੰ ਕਾਲ ਕੀਤੀ ਬਕਾਇਦਾ ਕੀ ਨਾਮ ਹੈ ਉਹਨਾਂ ਦਾ ਕੁਲਵਿੰਦਰ ਸਿੰਘ USA ਹੀ ਹੁੰਦੇ ਹਾਂਜੀ ਉੱਥੇ ਚਲੋ ਇਹ ਵੀਡੀਓ ਉਹਨਾਂ ਕੋਲ ਪਹੁੰਚ ਜਾਏਗੀ ਹਾਂਜੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਜਦੋਂ ਤੁਸੀਂ ਪਹੁੰਚੇ ਸਾਡੀ ਲਾਈਵ ਕਾਲ ਲੇਕਿਨ ਹੁਣ ਕਿਉਂ ਜ਼ਾਹਿਰ ਉੱਥੇ ਟਾਈਮ ਡਿਫਰੈਂਸ ਹੈਗਾ ਸ਼ਾਮ ਰਾਤ ਦਾ ਸੌਣ ਦਾ ਟਾਈਮ ਤੇ ਉਹ ਮੈਂ ਉਹਨਾਂ ਨਾਲ ਉਸ ਵੇਲੇ ਵਾਅਦਾ ਕਰਕੇ ਆਇਆ ਸੀ ਕਿ ਮੈਂ ਜਦੋਂ ਵੀ ਜਾਵਾਂਗਾ ਪਹਿਲੀ ਫੁਰਸਤ 'ਚ ਮੈਂ ਕਰਤਾਰਪੁਰ ਜਾਵਾਂਗਾ ਔਰ ਤੁਹਾਡੇ ਜਿਹੜਾ ਨਾ ਮਤਲਬ ਦਿਖਾ ਕੇ ਤੁਹਾਨੂੰ ਜਿਹੜਾ ਦਰਸ਼ਨ ਕਰਵਾਵਾਂਗਾ ਤੇ ਬਹੁਤ ਸ਼ੁਕਰੀਆ ਤੁਹਾਡਾ ਮਾਸ਼ਾਅੱਲਾ ਬੜਾ ਅੱਛਾ ਹਾਂਜੀ ਬਿਲਕੁਲ ਤੇ ਤੁਹਾਡਾ ਵੀ ਸੇਮ ਸਬਜੈਕਟ ਹੀ ਹੈ ਸਾਰਿਆਂ ਦਾ ਮਾਈਕਰੋਬਾਇਓਲੋਜਿਸਟ ਅੱਛਾ ਤੇ ਕਿਦਾਂ ਲੱਗਾ ਜੀ ਇੱਥੇ ਆ ਕੇ ਤੁਸੀਂ ਬਹੁਤ ਚੰਗਾ ਮੇਰੀ ਪੰਜਾਬੀ ਨਹੀਂ ਚੰਗੀ ਨਹੀਂ ਲੇਕਿਨ ਤੁਸੀਂ ਉਰਦੂ 'ਚ ਵੀ ਗੱਲ ਕਰ ਸਕਦੇ ਮੈਨੂੰ ਬਹੁਤ ਚੰਗਾ ਲੱਗਾ ਬਹੁਤ ਅੱਛਾ ਲੱਗਿਆ ਜਿਸ ਤਰ੍ਹਾਂ ਸੋਚਿਆ ਸੀ ਉਸ ਤੋਂ ਬਿਹਤਰ ਬਲਕਿ ਖੁੱਲਾ ਖੂਬਸੂਰਤ ਜਿਹਾ ਬਣਿਆ ਤੇ ਬਹੁਤ ਮਜ਼ਾ ਆਇਆ ਵੈਸੇ ਪਿਛੋਕੜ ਕੋਈ ਤੁਹਾਡੇ 'ਚ ਕਿਸੇ ਦਾ ਮੇਰੀ ਵਾਲਦਾ ਸਾਹਿਬਾ ਜੀ ਜਿਹੜੇ ਸੀ
ਮਤਲਬ ਮੇਰੇ ਨਾਨਕੇ ਜਿਹੜੇ ਸੀ ਉਹ ਜਲੰਧਰੋਂ ਸੀ। ਜਲੰਧਰ ਦੇ ਸੀ। ਹਾਂਜੀ। ਜਲੰਧਰ ਸ਼ਹਿਰ ਜਾਂ ਕੋਈ ਪਿੰਡ ਲਾਗੇ ਦਾ? ਨਹੀਂ, ਸ਼ਹਿਰ ਦਾ ਹੀ ਮੈਨੂੰ ਪਤਾ ਹੈ, ਜ਼ਿਆਦਾ ਨਹੀਂ ਮੈਨੂੰ ਪਤਾ। ਹਾਂਜੀ। ਚਲੋ ਜੀ, ਹੋਰ ਵੀ ਸਾਡੇ ਨਾਲ ਭੈਣ ਜੀ ਖਲੋਤੀ ਨੇ ਤੇ ਤੁਹਾਡਾ ਜਿਹੜਾ ਸਬਜੈਕਟ ਹੈ ਸੇਮ ਬਾਇਓਲੋਜੀ, ਮੈਂ ਤੇ ਗੁਰਚਰਨ ਨੂੰ ਵੇਖ ਕੇ ਕਹਿ ਰਿਹਾ ਬਹੁਤ ਔਖਾ ਨਹੀਂ ਹੈਗਾ ਸਬਜੈਕਟ? ਕਦੀ ਲੱਗਿਆ ਹੋਵੇ कि ਅਸੀਂ गलत सब्जेक्ट चूज कर लिया? नहीं, ये बिल्कुल भी नहीं लगा ऐसा। बड़ा अच्छा, हम लोगों को शायद हमारी वो है इंटरेस्ट इसमें। सही। तो यहाँ पे आके आपको कैसा लगा, या पहले कभी किसी गुरुद्वारे में गए थे? ये मेरा पहली दफ़ा किसी भी गुरुद्वारे के अंदर आना था और ये बहुत अच्छा लगा। मतलब मैंने ये एक्सपेक्ट नहीं किया हुआ था कि ऐसा होगा। बहुत अच्छा माहौल जो है वो अच्छा, सारा। यहाँ पे सबसे जो डिफरेंट बात है सब गुरुद्वारों से कि इंडिया से भी आए हुए हाँ जी, थे। बिल्कुल। तो आज आपने इतने सरदार कभी इकट्ठे देखे होंगे? बिल्कुल, ये भी एक बात थी कि हमने इतने सरदार कभी इकट्ठे नहीं देखे, तो वो भी चलिए बड़ा जी, अच्छा शुक्रिया था। ਤੁਹਾਡਾ। ਸਾਡੇ ਨਾਲ ਇੱਕ ਹੋਰ ਭੈਣੀ ਤੁਹਾਡਾ ਨਾਮ? नगीन, ਨਗੀਨਾ ਜੀ। डॉक्टर नगीन हुसैन। ਡਾਕਟਰ ਨਗੀਨਾ ਜੀ, ਤੇ ਤੁਹਾਡਾ ਵੀ ਸੇਮ ਸਬਜੈਕਟ ਬੜਾ ਹਾਂਜੀ, ਔਖਾ ਜਿਹਾ same। ਸਬਜੈਕਟ ਹੈ, ਅਸੀਂ ਗੱਲਬਾਤ ਤੇ ਕਰ ਲਈ। उससे भी औखा इम्यूनोजेनेटिक्स है। ਤੁਸੀਂ ਜੈਨੇਟਿਕਸ ਦੇ ਤੁਹਾਡਾ ਹੈ हाँ जी, ਤੇ ਜੈਨੇਟਿਕਸ ਵਾਲਿਆਂ ਦਾ ਵੈਸੇ ਹਿਸਟਰੀ ਦੇ ਨਾਲ ਕੋਈ ਦੂਰ ਤੱਕ ताल्लुक नहीं वास्ता होता, ਹੁੰਦਾ। लेकिन यहाँ पे डिफरेंट कल्चर देख के बहुत इंजॉय किया। सुना था कि सिख मेहमान नवाज होते हैं, तो आज देख भी लिया। ਚਲੋ ਸ਼ੁਕਰੀਆ। आप लोगों का बहुत बहुत शुक्रिया। ਥੈਂਕ ਯੂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡੇ ਸਾਰਿਆਂ ਦਾ। ਥੈਂਕ ਯੂ ਵੈਰੀ ਮਚ।